ਇੱਕ ਨਾ ਦਰਖਤ ਦੇ ਪੱਤੇ ਝੜਨ ਲੱਗ ਗਏ। ਹੌਲੀ ਹੌਲੀ ਦੇਖਦੇ ਹੀ ਦੇਖਦੇ ਸਾਰੇ ਪੱਤੇ ਝੜ ਗਏ। ਜਿਹੜੇ ਲੋਕ ਉਹਦੀ ਛਾਂ 'ਚ ਬਹਿੰਦੇ ਸੀ ਉਹਨਾਂ ਲੋਕਾਂ ਨੇ ਦਰਖਤ ਦੇ ਨੇੜੇ ਆਉਣਾ ਵੀ ਛੱਡਤਾ। ਜਿਹੜੇ ਪੰਛੀ ਸਾਰਾ ਦਿਨ ਚੀਖ ਚੰਗਿਆੜਾ ਪਾਉਂਦੇ ਹੁੰਦੇ ਸੀ ਉਸ ਦਰਖਤ ਦੇ ਉੱਤੇ, ਪੱਤੇ ਝੜਨ ਤੋਂ ਬਾਅਦ ਉਹ ਪੰਛੀ ਵੀ ਉੱਡ ਕੇ ਕਿਸੇ ਹੋਰ ਪਾਸੇ ਚਲੇ ਗਏ। ਦਰਖਤ ਨੂੰ ਇਹ ਦੇਖ ਕੇ ਬੜੀ ਨਮੋਸ਼ੀ ਜੀ ਫੀਲ ਹੋਈ ਤੇ ਉਹ ਉਦਾਸ ਹੋਇਆ ਵੀ ਅੱਜ ਮੇਰੇ ਕੋਲ ਜਦੋਂ ਪੱਤੇ ਨਹੀਂ ਹੈਗੇ, ਕੋਈ ਹਰਿਆਲੀ ਨਹੀਂ ਹੈ, ਤਾਂ ਮੇਰੇ ਕੋਲ ਕੋਈ ਨਹੀਂ ਆ ਰਿਹਾ। ਹੌਲੀ ਹੌਲੀ ਕੁਝ ਕੁ ਮਹੀਨਿਆਂ ਬਾਅਦ ਮੌਸਮ ਬਦਲਿਆ ਤੇ ਦੁਬਾਰਾ ਫੇਰ ਦਰਖਤ ਹਰਿਆ ਭਰਿਆ ਹੋਣ ਲੱਗਿਆ, ਦੁਬਾਰਾ ਫੇਰ ਪੱਤੇ ਆਉਣ ਲੱਗੇ, ਸਾਰਾ ਦਰਖਤ ਹਰਾ ਭਰਾ ਹੋਇਆ, ਛਾਂ ਦੁਬਾਰੇ ਬਣ ਗਈ ਤੇ ਲੋਕਾਂ ਨੇ ਫੇਰ ਉਹਦੀ ਛਾਂ ਦੇ ਥੱਲੇ ਬੈਠਣਾ ਸ਼ੁਰੂ ਕਰ ਦਿੱਤਾ। ਜਿਹੜੇ ਪੰਛੀ ਉੱਡ ਕੇ ਚਲੇ ਗਏ ਸੀ ਉਹ ਪੰਛੀ ਵਾਪਸ ਦਰਖਤ ਦੇ ਉੱਤੇ ਆ ਕੇ ਆਪਦੇ ਆਲਣੇ ਪਾ ਕੇ ਰਹਿਣ ਲੱਗੇ। ਤਾਂ ਦਰਖਤ ਇਹ ਦੇਖ ਕੇ ਬੜਾ ਖੁਸ਼ ਹੋਇਆ ਤੇ ਨਾਲ ਨਾਲ ਹੈਰਾਨ ਵੀ ਸੀ ਵੀ ਇੱਕ ਇਨਸਾਨ ਇੰਨਾ ਮਤਲਬੀ ਕਿਵੇਂ ਹੋ ਸਕਦਾ ਹੈ। ਜਦੋਂ ਮੇਰੇ ਕੋਲੇ ਪੱਤੇ ਨਹੀਂ ਸੀ, ਜਦੋਂ ਮੇਰੇ ਕੋਲ ਛਾਂ ਨਹੀਂ ਸੀ, ਹਰਿਆਲੀ ਨਹੀਂ ਸੀ, ਉਦੋਂ ਮੇਰੀ ਦੂਰ ਦੂਰ ਤੱਕ ਕਿਸੇ ਨੇ ਸਾਰ ਨਹੀਂ ਲਈ ਤੇ ਅੱਜ ਜਦੋਂ ਮੇਰੇ ਕੋਲ ਹਰਿਆਲੀ ਆ ਗਈ, ਪੱਤੇ ਆ ਗਏ ਤੇ ਸਾਰੇ ਫੇਰ ਵਾਪਸ ਚਲੇ ਗਏ। ਦਰਖਤ ਨੂੰ ਇਸ ਚੀਜ਼ ਦਾ ਵੀ ਪਤਾ ਲੱਗਿਆ ਵੀ ਜਦੋਂ ਮੇਰੇ ਤੇ